हाँ जी ਅਸੀਂ ਬੈਠੇ ਆ ਜੀ ਅੱਜ ਪਿੰਡ ਕਰੌਲ ਵਾਲਿਆਂ ਦੇ ਨਾਲ। ਕਰੌਲ ਵਾਲੇ ਕਹਿੰਦੇ ਆ ਕਿ ਸਾਡਾ ਪਿੰਡ ਕਰੌਲ ਜਿਹੜਾ ਨਾ ਲਾਹੌਰ ਦੇ ਲਾਗੇ ਬੜਾ ਵੱਡਾ ਪਿੰਡ ਸੀ ਤੇ ਜਦੋਂ ਉੱਥੋਂ ਨਿਕਲੇ ਲੋਕ ਤੇ ਉਹਨਾਂ ਨੇ 4 ਕਰੌਲ ਬਣਾ ਲਿਆ। 4 ਬਣੇ ਜੀ? 4 ਬਣੇ। ਅੱਛਾ ਇਹ ਕਰੌਲ ਹੈ ਕਿੱਥੇ ਗਾ ਲਾਹੌਰ ਵਾਲਾ ਕਰੌਲ ਜਿਹੜਾ? ਲਾਹੌਰ ਵਾਲਾ ਕਰੌਲ ਇਹ ਭਗਵਾਨਪੁਰਾ ਦੇ ਉੱਤੇ ਵੇ। ਭਗਵਾਨਪੁਰਾ ਨਹੀਂ ਹੈਗਾ, ਅਵਾਨਪੁਰਾ ਭਗਵਾਨਪੁਰਾ ਸ਼ਹਿਰ ਘਾਟੀ ਉਸ ਕਰੌਲ ਘਾਟੀ ਦੀ ਸਿੱਧੀ। ਅੱਛਾ ਕਰੌਲ ਘਾਟੀ ਉਹਨੂੰ ਕਹਿੰਦੇ ਆ, ਉੱਥੋਂ ਜਾਂਦੀ ਹੈ ਫਿਰ ਪਿੰਡ ਜਾਂਦੀ ਸੜਕ। ਠੀਕ ਹੈ। ਤੁਹਾਡਾ ਨਾਮ ਮੁਹੰਮਦ ਇਸਾਕ ਹੈ? ਹਾਂਜੀ। ਅਰਾਈ ਬਰਾਦਰੀ। ਹਾਂਜੀ। ਤੁਹਾਡਾ ਜੰਪਲ ਕਰੌਲ ਦਾ ਜੀ? ਕਰੌਲ ਦਾ। ਕਿੰਨੇ ਘਰ ਸੀ ਉੱਥੇ ਜੀ? ਕਹਿੰਦੇ ਬੜਾ ਵੱਡਾ। ਸਾਡੇ ਘਰ ਬਹੁਤ ਸਨ। ਅੱਛਾ ਕਿਹੜੀਆਂ ਕਿਹੜੀਆਂ ਕੌਮਾਂ ਸੀ ਹੋਰ? ਹੋਰ ਜੱਟ ਕੌਮ ਸੀ। ਅੱਛਾ ਬਸ ਜੱਟ ਕੌਮ ਸੀ, ਹੋਰ ਕਿਹੜੀ? ਸੇਧੀ ਤੇ ਖਤੂਰੇ। ਕੌਣ? ਸੇਖੀ ਸੇਠੀ ਸੇਧੀ ਹਾਂ ਤੇ ਖਤੂਰੇ ਤੇ ਸਾਡੀ ਹੱਲ ਖਤੂਰੇ ਵੇ। ਤੁਸੀਂ ਕਥੂਰੇ ਹੈ? ਅੱਛਾ ਯਾਨੀ ਹੱਲ ਹੈ ਤੁਹਾਡੀ? ਹਾਂਜੀ ਹਾਂਜੀ ਹਾਂਜੀ। ਤੁਹਾਡਾ ਨਾਂ ਕੀ ਚਾਚਾ ਜੀ? ਮੁਹੰਮਦ ਸਾਬਰ। ਮੁਹੰਮਦ ਸਾਬਰ। ਤੁਸੀਂ ਹੁਣ ਇੱਥੇ ਰਹਿੰਦੇ ਆ 129 TDA ਫਤਿਹਪੁਰ ਦੇ ਨਾਲ ਲਈਏ ਤੇ ਤੁਸੀਂ ਸ਼ਹਿਰ 'ਚ ਬੈਠੇ ਆ। ਅੱਜ ਤੁਹਾਡੇ ਘਰ ਅਸੀਂ ਮੇਲਾ ਲਾਇਆ ਤੇ ਕਰੌਲ ਦੇ ਵਿੱਚ ਫਿਰ ਦੂਜੀਆਂ ਬਰਾਦਰੀਆਂ ਵੀ ਹੈ ਸੀ? ਰਾਈ ਸੀ ਸਾਰੇ? ਬਹੁਤੇ ਰਾਈ ਸਨ। ਰਾਈ ਜੱਟ। ਰਾਈ ਤੇ ਜੱਟ ਤੇ ਸਿੱਖ ਹਿੰਦੂ ਵੀ ਹੈ ਸੀ? ਸਿੱਖ ਹਿੰਦੂ ਪਹਿਲੇ ਗਏ ਖੱਤਰੀ। ਅੱਛਾ ਕਿੰਨੇ ਘਰ ਸੀ ਉਹਨਾਂ ਦੇ? ਉਹਨਾਂ ਦੇ 2-3 ਘਰ ਸਨ। ਕੋਈ ਨਾਂ ਯਾਦ ਹੈ ਉਹਨਾਂ ਦੇ ਤੁਹਾਨੂੰ? ਗੋਪਾਲ ਸੀ। ਹੋਰ ਪਾਲਾ? ਗੋਪਾਲ ਖੱਤਰੀ। ਦੁਕਾਨ ਕਰਦਾ ਸੀ? ਹਾਂਜੀ ਦੁਕਾਨ ਕਰਦਾ। ਅੱਛਾ ਕੋਈ ਬੱਚਿਆਂ ਦੇ ਨਾਂ ਵੀ ਯਾਦ ਉਹਦੇ ਮੁੰਡਿਆਂ ਦੇ? ਨਾਂ ਕੋਈ ਯਾਦ ਨਹੀਂ। ਅੱਛਾ ਅੱਛਾ ਉਦੋਂ ਛੋਟੇ ਛੋਟੇ। ਹਾਂ ਘਰ ਵਾਲੀ ਦਾ ਉਹਦੀ ਦਾ? ਮੈਂ ਘਰ ਵਾਲੀ ਦਾ ਨਹੀਂ ਜਾਣਦਾ। ਮੈਂ ਕਿਹਾ ਵੀ ਸੁਣਿਆ ਹੋਵੇ ਸ਼ਾਇਦ। ਹੈ ਅੱਛਾ ਹੋਰ ਵੀ ਕੋਈ ਹੈ ਸੀ? ਹੋਰ ਮੇਘ ਸਨ। ਮੇਘ ਉਹਨਾਂ ਨੂੰ ਕਹਿੰਦੇ ਆ। ਮੇਘ ਕੌਮ ਸੀ? ਅੱਛਾ ਮੇਘ ਕੌਮ। ਉਹ ਕੀ ਕੰਮ ਕਰਦੇ ਸੀ? ਉਹ ਵੀ ਪਤਾ ਨਹੀਂ ਕੰਮ ਕੀ ਕਰਦੇ ਹਨ ਤੇ ਉਹ ਇੱਥੇ ਗਏ ਸਨ। ਗੋਪਾਲ ਜਿਹੜਾ ਸੀ ਦੁਕਾਨਦਾਰੀ ਕਰਦਾ ਸੀ? ਉਹ ਦੁਕਾਨਦਾਰੀ ਕਰਦਾ। ਠੀਕ ਹੈ ਠੀਕ ਹੈ। ਤੇ ਇਸ ਤੋਂ ਇਲਾਵਾ ਹੋਰ ਸਾਰੇ ਮੁਸਲਮਾਨ ਹੀ ਸੀ ਕਿ ਹੋਰ ਵੀ ਕੋਈ? ਸਾਰੇ ਮੁਸਲਮਾਨ ਹੀ ਸਨ। ਠੀਕ ਹੈ ਠੀਕ। ਪਰ ਪਿੰਡ ਦੇ ਨਾਲ ਸਿੱਖਾਂ ਦਾ ਇੰਨੋ ਪੱਠੀ। ਇੰਨੋ ਪੱਠੀ ਰਾਈਮ ਬਰਾਦਰ ਸਨ। ਹਾਂ ਰਾਈਮ ਬਰਾਦਰ ਇਹ ਅੱਲਾ ਹੁੰਦੀਆਂ ਨੇ, ਇੱਕ ਸੇਧੀ ਇੱਕ ਖਤੂਰੇ। ਹਾਂ ਉਹ ਮੇਰਾ ਮਤਲਬ ਹੋਏ ਤੇ ਸਾਰੇ ਰਾਈਮ ਬਰਾਦਰ। ਹਾਂ ਹਾਂ ਹਾਂ। ਉਹ ਸੇਧੀ ਉਹਨਾਂ ਨੂੰ ਸੱਦਿਆ ਜਾਂਦਾ, ਸਾਨੂੰ ਅਹਿਲ ਸੁन्नत ਜਮਾਤ ਵਾਲੇ ਸੱਦੇ ਜਾਂਦੇ। ਨਹੀਂ ਉਹ ਤਾਂ ਫਿਰ ਅੱਗੋਂ ਫਿਰ ਆਪਣੇ ਫਿਰਕੇ ਹੋ ਗਏ ਨਾ ਜੀ, ਫਿਰਕੋ ਫਿਰਕੀ। ਅੱਛਾ ਤੁਹਾਡਾ ਜੰਪਾਲ ਜਿਹੜਾ ਸਮੁੰਦਰੀ ਲਾਗੇ ਜਿਹੜਾ ਕਰੌਲ ਫਿਰ ਹੈ ਇਹ ਜਿਹੜਾ ਬੂਟਾ ਲੱਗਾ ਫਿਰ ਜਦੋਂ 12 ਬਾਅਦ ਹੋਈਆਂ ਉਦੋਂ ਬੂਟਾ ਲੱਗਾ ਹੈ? ਵੱਡਿਆਂ ਨੂੰ ਜ਼ਮੀਨਾਂ ਉਹਨਾਂ ਪਿੰਡਾਂ ਦੀਆਂ ਇੱਥੇ ਇੱਥੇ ਆ ਕੇ ਉਹ ਕਰੌਲ ਵਾਲੇ ਬੈਠੇ। ਹਾਂਜੀ ਠੀਕ। ਤੁਹਾਡਾ ਦਾਦਾ ਆਇਆ ਹੋਣਾ ਮੇਰਾ ਖਿਆਲ ਇੱਥੇ ਹੈ ਨਾ ਜੀ? ਦਾਦਾ ਵਾਲਦ। ਠੀਕ। ਤੇ ਤੁਹਾਡੇ ਕਰੌਲ ਜਿਹੜਾ ਸਮੁੰਦਰੀ ਲਾਗੇ ਆ ਇਹਦੇ ਚ ਕਿਵੇਂ ਕਿੰਨੇ ਘਰ ਸੀ? ਇਹਦੇ 2 ਘਰ ਜੱਟਾਂ ਦੇ ਸਨ, ਦੂਜੇ ਸਭ ਰਾਈਆਂ ਦੇ। ਇਹ ਮੁਸਲਮਾਨ ਜੱਟ ਸੀ? ਹਾਂਜੀ ਮੁਸਲਮਾਨ ਜੱਟ। ਤੇ ਬਾਕੀ ਖੱਤਰੀ ਜਿਹੜੇ ਸੀ ਪਿੰਡ ਚ ਉਹ ਕਿਹੜੇ ਸੀ? ਉਹ ਸਾਈਂ ਖੱਤਰੀ। ਸਾਈਂ ਰਾਮੂ ਖੱਤਰੀ। 2 ਘਰ। 2 ਹੀ ਘਰ ਸੀ ਹੈ ਜੀ? ਹਾਂਜੀ। ਤੇ ਜਦੋਂ ਇੱਥੇ ਫਿਰ ਰੌਲਾ ਗੋਲਾ ਬਣਿਆ ਹਾਂਜੀ ਤੇ ਸਮੁੰਦਰੀ ਵਾਲੇ ਕਰੌਲ ਦੇ ਵਿੱਚ ਫਿਰ ਕੀ ਹਾਲਾਤ ਬਣੇ ਫਿਰ? ਬਿਲਕੁਲ ਠੀਕ ਠਾਕ ਸੀ। ਅੱਛਾ ਉਹ ਤੇ ਜਿਹੜੇ ਇਹਨਾਂ ਦਾ 3 ਪਿੰਡ। ਅੱਛਾ 88 87 ਤੇ 85 ਇਹ 3 ਪਿੰਡ ਵੱਡੀ ਜਰਨੈਲੀ ਸੜਕ ਪਰਥਾਂ ਵਾਲੀ। ਇਹ ਤਾਂ ਦੇ ਮੰਡੀ ਵਾਲੀ ਸੜਕ ਤੇ ਲੰਘੇ। ਅਸੀਂ ਆਪਣੀ ਖੁਰਲੀ ਤੇ ਖਲੋ ਕੇ ਵੇਂਦੇ ਹੁੰਦੇ ਸਾਂ ਵੀ ਉਹ ਸਿੱਖ ਲਗੇ ਜਾਂਦੇ ਨੇ। ਅੱਛਾ ਅੱਛਾ। ਉਹ ਜਦੋਂ ਗਏ ਤਾਂ ਤੁਹਾਡੇ ਪਿੰਡ ਵਾਲੇ ਵੀ ਉਹਨਾਂ ਦੇ ਨਾਲ ਰਲ ਕੇ ਗਏ ਫਿਰ? ਉਹਨਾਂ ਦੇ ਨਾਲ ਸ਼ਾਮਲ ਹੋ ਗਏ ਜਾਂ ਪਹਿਲਾਂ ਚਲੇ ਗਏ ਸੀ? ਉਹ ਨਿਕਲ ਗਏ ਫਿਰ ਲੁੱਟਾ ਮਾਰਾਂ ਲੋਕ ਮੁਸਲਮਾਨ ਕਰਨ ਲੱਗ ਪਏ। ਅੱਛਾ ਮੁਸਲਮਾਨ ਮਤਲਬ ਫਿਰ ਲੁੱਟ ਮਾਰ ਵੀ ਕਰਦੇ ਸੀ? ਤੁਹਾਡੇ ਪਿੰਡ 'ਚ ਜਿਹੜਾ ਸੀ ਕਰੌਲ ਜਿਹੜਾ ਲਾਹੌਰ ਵਾਲਾ ਉਹਦੇ 'ਚ ਵੀ ਹੋਈ ਆ ਲੋਕਾਂ ਨੇ ਲੁੱਟ ਮਾਰ ਕੀਤੀ ਆ ਜਿਹੜੇ ਤੁਹਾਡੇ ਬੰਦੇ ਪਿੰਡ ਦੇ ਸੀ? ਬਾਹਰ ਜਾ ਕੇ ਕਰਦੇ ਆ ਨਾ। ਤੁਸੀਂ ਬਾਹਰ ਜਾ ਕੇ ਕਰਦੇ ਰਹੇ? ਕਿੱਥੇ ਕਿੱਥੇ ਕੀਤੀ ਆ ਉਹ ਅੰਦਾਜ਼ਾ? ਮੈਂ ਪਹਿਲੇ ਇੰਨੋ ਪੱਟੀ ਗਿਆ। ਮੇਰਾ ਭਤੀਜਾ ਸ਼ਫੀ ਮੁਹੰਮਦ। ਅੱਛਾ ਮਾਲ 4 ਦਿਨ ਬੈਠਾ। ਅੱਛਾ ਸਮਝ ਆ ਗਈ? ਮੈਨੂੰ ਆਉਂਦਾ ਹੈ ਓਏ ਸਾਖ हाँ मैं लुट मार करके ले आने पट्टियों हाँ ते तू माल लक हाँ 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 जी अच्छा भी मैं तू माल दे कोल खलो ते मैं इन्नो पट्टी जाना हाँ अच्छा उन्होंने कर देता हाँ उन्हें लियांदा एक
ਇੱਕ ਐਡੀ ਕੁ ਬੱਚੀ ਅੱਛਾ। ਐਡਾ ਕੋਈ ਬੱਚਾ। ਅੱਛਾ ਹਾਂਜੀ ਉਹ ਲਾਇਆ ਮਾਲ ਦੇ ਵਿੱਚ। ਹਾਂ ਮੈਂ ਆਖਿਆ ਬੱਚਾ ਮੈਨੂੰ ਦੇ ਦੇ ਅੱਛਾ ਤੇ ਬੱਚੀ ਤੂੰ ਰੱਖ ਲੈ। ਹਾਂ। ਨਹੀਂ ਹਾਂ ਮੈਂ ਬਲਦ ਬਣਾਉਣਾ। ਅੱਛਾ ਮੈਂ ਕਿਹਾ ਚੰਗਾ ਵੀ ਤੂੰ ਬਣਾ ਬਲਦ ਬਣਾ ਲੈ। ਹਾਂ ਹਾਂ ਮੈਂ ਜਿਹੜੀ ਬੱਚੀ ਹੈ ਨਾ ਹਾਂ। ਉਹ ਪਾਲਦਾ ਰਿਹਾ। ਹਾਂ ਉਹ ਜਦੋਂ ਫਲੱਡ ਆ ਗਿਆ ਅੱਛਾ ਉਹਨਾਂ ਦਾ ਘਰ ਦਮ ਦੇ ਉੱਤੇ ਹੀ ਅੱਛਾ ਉਹਦੇ ਬੱਚੇ ਦੇ ਟੁੱਬੀ ਮਾਰ ਦਿੱਤੀ। ਹਾਂ ਹਾਂ ਵਿੱਚ ਉਹ ਰੁੜ ਗਿਆ। ਰੁੜ ਗਿਆ ਰੁੜ ਗਿਆ ਮਰ ਗਿਆ ਉਹ ਜਾ ਕੇ। ਹਾਂ ਹਾਂ ਮੈਂ ਉਹ ਬੱਚੀ ਹੀ ਪਾਲਦਾ ਰਿਹਾ। ਹਾਂ ਉਹ ਪਾਲੀ ਬਾਬਾ ਤਗੜੇ ਜੂਗੇ ਹੋ ਗਈ ਨਾ ਹਾਂ ਮਗਰੋਂ ਹਕੂਮਤ ਨੇ ਐਲਾਨ ਕਰ ਦਿੱਤਾ ਹਾਂ ਵੀ ਜਿਹੜਾ ਹਿੰਦੂਆਂ ਦਾ ਮਾਲ ਹੈ ਨਾ ਹਾਂ ਉਹ ਮੁਸਲਮਾਨਾਂ ਨੂੰ ਦੇਣਾ ਪਏਗਾ ਕਿਉਂਕਿ ਭੁੱਖੇ ਪਾਣੇ ਜਿਹੜੇ ਆਏ ਨੇ ਹਾਂ ਹਾਂ ਉਹਨਾਂ ਨੂੰ ਦਿਓ। ਜਿਹੜੇ ਉਧਰੋਂ ਮੁਸਲਮਾਨ ਉਜੜ ਕੇ ਆਏ ਜਿਹੜੇ ਉਧਰੋਂ ਹਾਂਜੀ ਉੱਜੜ ਕੇ ਆਏ। ਹਾਂ ਹਾਂ ਤੇ ਅਸੀਂ ਆਖਿਆ ਚਲੋ ਉਹ ਭਾਈ ਮੇਰਾ ਵੱਡਾ ਲਗਾ ਆਖਣ ਉਹਨੇ ਆਖਿਆ ਯਾਰ ਪਾਪਾ ਕਿ ਥੱਕ ਗਿਆ ਇਹ ਹਲਾਲ ਕਰਕੇ ਖਾ ਲਈਏ। ਅੱਛਾ ਉਹ ਹਲਾਲ ਕਰ ਲਈ 15 ਰੁਪਈਆਂ ਦੀ। ਅੱਛਾ ਉਹ ਮੰਡੀਆਂ ਪਾ ਲਈਆਂ। ਵੰਡੀਆਂ ਪਾ ਲਈਆਂ ਆਪਣਾ ਆਪਣਾ ਹਾਂ ਗੋਸ਼ਤ ਲੈ ਲਿਆ ਬਸ ਆਪਾਂ ਆਪਣਾ ਗੋਸ਼ਤ ਲੈ ਲਿਆ। ਅੱਛਾ ਤੇ ਤੇ ਇਹਨੂੰ ਪੱਟੇ ਤੇ ਇਹ ਤੇ ਪਰ ਭੈਣੀ ਸੀ ਭੈਣੀ ਭੈਣੀ। ਅੱਛਾ ਉੱਥੇ ਵੀ ਹਿੰਦੂ ਸਨ। ਉੱਥੇ ਵੀ ਸਨ ਹਾਂ ਤੇ ਇਹਨਾਂ ਨਾਲ ਮਾਰਵਾੜ ਹੋਈ ਇਹਨਾਂ ਨੂੰ ਮਾਰਿਆ ਨਹੀਂ, ਇਹ ਚੁੱਪ ਕਰਕੇ ਨਿਕਲ ਗਿਆ। ਤੇ ਜਿਹੜੇ ਸੀ ਉਹ ਇੰਨੋ ਪੱਟੀ ਵਾਲੇ ਇਹਨੂੰ ਪੱਟੇ ਹੋਏ ਚੁੱਪ ਕਰਕੇ ਨਿਕਲ ਗਿਆ। ਅੱਛਾ ਤੇ ਜ਼ਿਆਦਾ ਮਾਰੇ ਕਿੱਥੇ ਫਿਰ ਮਾਰੇ ਫਿਰ ਬਹੁਕਵਾਲੇ ਦਰਿਆਓਂ ਬਾਹਰ ਬਾਊ ਕੁਹਾਲਾ ਬਹੁਕਵਾਲ। ਕੁਹਾਲ ਹਾਂ ਦਰਿਆਓਂ ਇਹ ਉਰਾਂ ਸ਼ੇਖੂਪੁਰੇ ਵਾਲੇ ਪਾਸੇ ਕਿ ਸ਼ੇਖੂਪੁਰੇ ਵਾਲੇ ਪਾਸੇ। ਸ਼ੇਖੂਪੁਰੇ ਵਾਲੇ ਹਾਂਜੀ ਇੱਥੇ ਵਾਵਾ ਸੀ ਸਿੱਖ ਹਿੰਦੂ ਇਹ ਇੱਥੇ ਬਹੁਤ ਹਿੰਦੂ ਸਨ। ਅੱਛਾ ਇਹਨਾਂ ਦੇ ਉਹ- ਗਰੁੱਪ ਸਨ। ਪਹਿਲੇ ਵੀ ਹੋਈ ਨਾ ਹਾਂ ਸਾਡੇ ਅਸੀਂ ਮਾਲ ਚਾਰਦੇ ਹਾਂ ਪੈ ਹਾਂ ਇਹ ਸਾਡੇ ਬੰਦਿਆਂ ਨਾਲ ਵੇਖਿਆ ਸਿੱਖ 14 ਸਿੱਖ ਸਨ। ਅੱਛਾ ਉਸ ਦਰਿਆਓਂ ਨਿਕਲ ਕੇ ਨਾ ਤੇ ਸਾਡੇ ਵਾਲੇ ਪਾਸੇ ਲੱਗੇ ਸਨ। ਸਾਰਿਆਂ ਕੋਲ ਕਿਰਪਾਨਾਂ ਸਨ ਸਾਰਿਆਂ ਕੋਲ ਹਥਿਆਰ ਸਨ। ਅੱਛਾ ਉਹ ਜਿਸ ਵੇਲੇ ਆਇਆ ਸਾਡੇ ਜੂਝ ਹਾਂ ਸਾਡੇ ਬੰਦਿਆਂ ਕਹਿ ਵੀ ਇੱਕ ਦੇ ਨੁਕਸਾਨ ਕਰਨਗੇ ਹਾਂ ਹੋਵੇ ਨਾ ਤੇ ਹਮ ਇੱਥੇ ਸੰਭਾਲ ਲਈਏ। ਅੱਛਾ ਬੰਦੇ ਸਾਰੇ ਇਕੱਠੇ ਸਾਡੇ ਹੋ ਗਏ। ਹਾਂ ਉਹਨਾਂ ਨੂੰ ਘੇਰ ਲਿਆ ਹਾਂ। ਦਰਿਆ ਦੇ ਕੰਢੇ ਦੇ ਉੱਤੇ। ਅੱਛਾ ਜਿਸ ਵੇਲੇ ਘੇਰ ਲਿਆ ਨਾ ਤੇ ਉਹ ਆਂਦੇ ਨੇ ਕੀ ਗੱਲ ਹੈ। ਹਾਂ ਉਹਨਾਂ ਕਿਹਾ ਤੁਹਾਡੇ ਕੋਲ ਕਿਰਪਾਨਾਂ ਨੇ ਹਾਂ। ਤੁਸੀਂ ਕਿਤੇ ਨੁਕਸਾਨ ਕਰੋਗੇ ਕਿਰਪਾਨਾਂ ਇੱਥੇ ਰੱਖ ਲਓ ਜਾਂ ਟੁਰ ਜਾਓ। ਅੱਛਾ ਉਹਨੇ ਐਵੇਂ ਕੰਮ ਕੀਤਾ ਕਿਰਪਾਨਾਂ ਰੱਖ ਦਿੱਤੀਆਂ। ਹਾਂ ਉਹ ਬੰਦਿਆਂ ਨੂੰ ਮੁਸਲਮਾਨਾਂ ਕਿਰਪਾਨਾਂ ਸਾਰੀਆਂ ਪਾ ਲਈਆਂ ਫੜ ਲਈਆਂ ਤੇ ਉਹ ਇੱਕ ਬੰਦਾ ਵਿੱਚ ਹੈਗਾ ਸੀ ਮਾਛੀ। ਅੱਛਾ ਉਹਨੇ ਆਖਿਆ ਇਹਨੂੰ ਇਹਨਾਂ ਕੋਲ ਹੁਣ ਕੀ ਹੈ ਮਾਰੋ ਨਾ ਸਿਰ 'ਚ। ਉਹ ਇੱਕ ਸਿਰ 'ਚ ਮਾਰ ਦਾ ਕੁਹਾੜਾ ਘੋੜਾ ਮਾਰਿਆ ਕੁਹਾੜਾ ਮਾਰਿਆ। ਅੱਛਾ ਉਹ ਦੋ ਡੱਕ ਕਰ ਦਿੱਤਾ। ਉਹ ਸਾਰੇ ਨੱਸ ਕੇ ਦਰਿਆ 'ਚ ਡਿੱਗ ਪਏ। ਡਿੱਗ ਪਏ ਸਾਰੇ ਛਾਲਾ ਮਾਰਦੀ ਉਹਨਾਂ ਨਾਲ ਦਰਿਆ 'ਚ ਦਰਿਆ 'ਚ ਛਾਲਾ ਮਾਰ। ਹਾਂ ਹਾਂ ਉਹ ਕੋਈ ਵਿੱਚ ਜਿਹੜੇ ਤਾਰੂ ਸਨ ਉਹ ਡੁੱਬ ਗਏ। ਹਾਂ ਜਿਹੜੇ ਤਾਰੂ ਸੋ ਤਰਦੇ ਗਏ ਕਈ ਫਿਰ ਡੁੱਬ ਗਏ। ਕਈਆਂ ਨੂੰ ਮਾਰ ਤਾ ਉੱਥੇ ਹੀ ਕੰਢੇ ਤੇ ਹੀ ਮਾਰ ਤਾ ਉਹਨੇ ਅੱਛਾ ਬਾਬਾ ਮਾਰ 14 ਦੇ 14 ਮਾਰ ਤੱਕ ਤੇ ਇੱਕ ਜਿਹੜਾ ਨਾ ਉਹ ਨਿਕਲ ਕੇ ਟੁਰ ਗਿਆ। ਟੁਰ ਉਹ ਚਲਾ ਗਿਆ ਉਹ ਪਤਾ ਨਹੀਂ ਲੁੱਕ ਗਿਆ ਕਿਸੇ ਝਾੜੀ ਝੂੜੀ ਨਾਲ। ਹਾਂ ਹਾਂ ਲੋਕ ਜੰਗਲ ਹਾਂ ਬਚ ਗਿਆ। ਅੱਛਾ ਉਹ ਗਿਆ ਫਿਰ ਬਹੁਕਵਾਲ ਅੱਛਾ ਪਿੰਡ 'ਚ ਆਪਣੇ ਗਿਆ ਪਿੰਡ ਆਪਣੇ ਟੁਰ ਗਿਆ। ਹਾਂ। ਉੱਥੇ ਸਾਰੇ ਹਿੰਦੂ ਹੀ ਸਨ। ਹਾਂ ਹਾਂ ਜਿਸ ਵੇਲੇ ਉੱਥੇ ਟੁਰ ਗਿਆ ਨਾ ਤੇ ਉੱਥੇ ਜਾ ਕੇ ਉਹਨੇ ਹਾਲ ਪੁਕਾਰ ਕੀਤੀ ਪੇਸਦਾਰਾਂ ਕਰੌਲੀਆਂ ਨੇ ਨਾ ਸਾਡੇ ਸਾਰੇ ਬੰਦੇ ਮਾਰਤੇ ਨੇ। ਕਰੌਲੀਆਂ ਵਾਲਿਆਂ ਨੇ ਸਾਰੇ ਆ ਮਾਰ ਕਰੌਲ ਵਾਲਿਆਂ ਹੂੰ ਸਾਰੇ ਬੰਦੇ ਮਾਰ ਆਰੇ ਉਹਨਾਂ ਦੱਸ ਕੇ ਉੱਥੇ ਨਾ ਜਿਸ ਵੇਲੇ ਜਾ ਦੱਸਿਆ ਉਹਨੇ ਤੇ ਉਹਨਾਂ ਨੂੰ ਗੁੱਸਾ ਚੜ੍ਹ ਗਿਆ ਜਿਹਨਾਂ ਦੀਆਂ ਲਾਦਾਂ ਹਨ ਤੈਨੂੰ ਪਤਾ ਉਹਨੇ ਕਿਉਂ ਗੁੱਸਾ ਹਾਂ ਚੜ੍ਹਨਾ ਹਾਂ ਸੀ। ਹਾਂ ਹਾਂ ਅੱਛਾ ਉਹ ਸੁਣਾ ਫਿਰ ਬੰਦੇ ਨਿਕਲੇ ਨੇ ਹਾਂ ਪਤਾ ਨਹੀਂ 40 ਨਿਕਲੇ 10 ਨਿਕਲੇ 50 ਨਿਕਲੇ ਨੇ 100 ਨਿਕਲਿਆ। ਹਾਂ ਉਹ ਆਏ ਨੇ ਬੇੜੀ ਦੇ ਉੱਤੇ ਬੇੜੀ ਤੇ ਕਰੌਲੀਆਂ ਕੋਲ ਅਸੀਂ ਪਤਾ ਲੈ ਕੇ ਆਉਣੇ ਆ। ਹਾਂ ਹਾਂ ਇਸ ਵੇਲੇ ਉੱਥੇ ਆਇਆ ਨਾ ਬੇੜੀ ਦੇ ਉੱਤੇ ਤੇ ਮਰਾ ਨਾ ਉਹਨਾਂ ਕਿਹਾ ਸਰਦਾਰ ਜੀ ਕਿੱਧਰ ਨੂੰ। ਹਾਂ ਉਹਨਾਂ ਆਖਿਆ ਕਰੌਲੀਆਂ ਸਾਡੇ ਬੰਦੇ ਬਾਹਰ ਤੇ ਅਸੀਂ ਬਦਲਾ ਲੈਣ ਚੱਲੇ ਆ। ਹਾਂ ਉਹਨੇ ਆਖਿਆ ਜੇ ਉੱਥੇ ਬਾਹਰ ਟੁਰ ਗਏ ਉਹਦੇ ਹਾਂ। ਨਾ ਉੱਥੇ ਤੁਹਾਨੂੰ ਕੋਈ ਛੱਡਣਾ ਜੇ ਹਾਂ। ਇੱਥੇ ਆ ਗਏ ਉਹਨੇ ਇੱਥੇ ਵੀ ਕੋਈ ਛੱਡਣਾ। ਹਾਂ ਹਾਂ ਤੇ ਜੀ ਉਹ ਉੱਥੇ ਹੀ ਨਾ ਪਿੱਛਾ ਟੁਰ ਗਿਆ। ਅੱਛਾ ਉੱਥੋਂ ਅੱਲਾ ਦੀ ਜਨਰਲ ਨਸੀਬ ਕਰੇ ਅਯੂਬ ਆਪਣਾ ਹੁੰਦਾ ਸੀ ਨਾ ਉਹ ਅਯੂਬ ਅੱਲਾ ਸੀ। ਅੱਛਾ। ਅਯੂਬ ਦੇ ਸਾਡਾ ਭਰਾ ਸੀ। ਹਾਂ ਉਹਨਾਂ ਦੇ ਪਿੰਡ ਟੁਰ ਗਏ। ਪਿੰਡ ਉਹਨਾਂ ਦਾ ਨਿੱਕਾ ਜਿਹਾ ਸੀ ਹਾਂ। ਯਾਰਪੁਰਾ ਨੂੰ ਕਹਿੰਦੇ ਸਨ। ਯਾਰਪੁਰਾ ਹਾਂ ਹਾਂ ਲਾਈਟ ਯਾਰ- ਇਧਰੋਂ ਆ ਯਾਰਪੁਰਾ ਨੂੰ ਕਹਿੰਦੇ ਸਨ ਹਾਂ ਤੇ ਉਹਨੇ ਉੱਥੇ ਜਾ ਪਿਆ। ਅੱਛਾ ਉੱਥੇ ਦਾ ਮਾਰ ਮਾਰ ਕੇ ਸਾਰੇ ਜਿਹੜੇ ਮੁਸਲਮਾਨ ਸਨ ਨਾ ਸਾਰੇ ਹੀ ਮਾਰਤੇ ਇਹੋ ਜਿਹੜੇ ਬੇੜੀ 'ਚ ਆਏ ਸੀ ਜਿਹੜੇ ਬੇੜੀ 'ਚ ਆਏ ਉਹ ਯਾਰਪੁਰੇ ਪਿੰਡ ਨੂੰ ਜਾ ਪਏ ਯਾਰਪੁਰੇ ਪਿੰਡ ਨੂੰ ਜਾ ਪਿਆ। ਅੱਛਾ ਮੁਸਲਮਾਨਾਂ ਨੂੰ ਫਿਰ ਮਾਰਿਆ ਮੁਸਲਮਾਨਾਂ ਨੂੰ ਮਾਰਿਆ। ਕੋਈ ਮੁਸਲਮਾਨ ਭੱਜ ਲੱਗ ਕੇ ਲੁਕ ਲੱਗ ਗਏ ਹੂੰ ਕੁਝ ਮਰ ਗਏ। ਹਾਂ ਫਿਰ ਇੱਕ ਯੂਬ ਦੀ ਜਿਹੜੀ ਤਬਲੀ ਹੈ ਨਾ ਇਹਨੇ ਯੂਬੇ ਵਾਲੇ ਵੀ ਉੱਥੋਂ ਯਾਰਪੁਰ ਆ ਯਾਰਪੁਰੇ ਦਾ ਸੀ। ਹਾਂ ਅੱਛਾ ਉਹਨਾਂ ਵਿਚਾਰੀਆਂ 3 ਜਣੀਆਂ ਨੇ ਉਹ ਹਾਂ 3 ਜਣੀਆਂ ਸਨ
ਉਹਨਾਂ ਨੂੰ ਕਈ ਮਿਲ ਗਈ ਬਾਹਰ ਸੀ ਆਪਣਾ ਚੁੰਬਾ ਅੱਛਾ ਅੱਛਾ ਉਹ ਬਣਾਉਣ ਵਾਲਾ। ਅੱਛਾ ਜਦੋਂ ਯਾਰਪੁਰੇ ਉਹਨਾਂ ਨੇ ਬੰਦੇ ਮਾਰ ਦਿੱਤੇ ਹਾਂ ਜੀ ਬੰਦੇ ਮਾਰ ਦੇ ਕੋਈ ਨਸਲ ਭਰ ਗਿਆ ਉਹ ਯਾਰਪੁਰੇ ਤੇ ਤਬਾਹੀ ਲਾਤੀ ਤਬਾਹੀ ਲਾਤੀ ਤੇ ਜਨਾਨੀਆਂ ਨੇ ਫਿਰ ਕਈ ਫੜ ਲਈ ਕੁਝ ਮਾਰਦੀਆਂ। ਅੱਛਾ 2-3 ਜਣੀਆਂ ਬਚੀਆਂ ਜਿਹੜੀਆਂ ਹਾਂ ਹਾਂ ਉਹਨਾਂ ਆਪਣੀ ਜਾਨ ਦਾ ਹਿਫਾਜ਼ਤ ਕੀਤੀ। ਹਾਂ ਹਾਂ ਉਹ ਬਾਹਰ ਨੂੰ ਸਨ ਲਾਈ ਨੇ ਜਿਸ ਵੇਲੇ ਬਾਹਰ ਸੇ ਚੁੰਬਾ ਹਾਂ ਹਾਂ ਉੱਤੇ ਕਰਾਇਆ ਮੂੰਹ ਦਾ ਵਜਿਆ ਸੀ। ਹਾਂ ਹਾਂ ਉਹ ਉੱਥੇ ਜਾ ਵੜੀਆਂ ਉੱਥੇ ਜਾ ਵੜੇ ਉਹ ਬਚ ਗਈਆਂ। ਅੱਛਾ ਉੱਥੋਂ ਬੰਦਾ ਕੋਈ ਨਿਕਲਿਆ ਯਾਰਪੁਰੇ ਚੋਂ ਹੀ ਉਹ ਗਿਆ ਛਿੱਤਰੇ। ਅੱਛਾ ਉੱਥੇ ਜਾ ਕੇ ਤਲਾਸ਼ ਕੀ ਉਸ ਪੇ ਇਸ ਤਰ੍ਹਾਂ ਯਾਰਪੁਰ ਨੂੰ ਹਿੰਦੂਆਂ ਮਾਰ ਛੱਡਿਆ। ਹਾਂ ਹਾਂ ਉਹ ਫਿਰ ਜਦੋਂ ਪੁਲਿਸ ਚੜ੍ਹ ਕੇ ਆਈ ਨਾ ਹਾਂ ਜਿਸ ਵੇਲੇ ਪੁਲਿਸ ਚੜ੍ਹ ਕੇ ਆਈ ਉਹ ਜਿਹੜਾ ਯਾਰਪੁਰ ਦੇ ਵਿੱਚੋਂ ਉਹ ਸਿੱਖ ਸਾਰੇ ਨਿਕਲ ਗਏ। ਹਾਂ ਨਾਲ ਜਨਾਨੀਆਂ ਮੁਸਲਮਾਨੀਆਂ ਲੈ ਗਏ। ਜਨਾਨੀਆਂ ਵੀ ਲੈ ਗਏ ਜਨਾਨੀਆਂ ਕੁੜੀਆਂ ਕੱਢੀਆਂ ਨਾ ਹਾਂ ਲੈ ਗਏ। ਹਾਂ ਹਾਂ ਉਧਰ ਜਾ ਕੇ ਖਾਤ ਵਿਚਾਰੀਆਂ ਸਿੱਧੀਆਂ ਪਾਉਂਦੀਆਂ ਕੋਈ ਹੋਵੇ ਤਾਂ ਰਿਜ਼ਲਟ ਜਾਏ ਉਹਨਾਂ ਨੂੰ। ਹਾਂ ਹਾਂ ਜਿਸ ਵੇਲੇ ਉੱਥੋਂ ਪੁਲਿਸ ਆ ਕੇ ਫਿਰ ਆਪਣਾ ਕੀ ਨਾਮ ਇਹਨਾਂ ਦਾ ਆਇਆ ਫੌਜੀ ਫੌਜੀ ਆ ਗਏ। ਉਹਨਾਂ ਯਾਰਪੁਰੇ ਦੁਆਲੇ ਘੇਰਾ ਪਾ ਲਿਆ। ਅੱਛਾ ਫਿਰ ਉੱਥੇ ਉਹਨਾਂ ਜੋ ਕੁਛ ਮਾਰਿਆ ਨਾ ਤਬਾਹੀ ਲਾ ਦਿੱਤੀ। ਨਹੀਂ ਯਾਰਪੁਰੇ ਦੇ ਲਾਗੇ ਜਾਂ ਉਹਨਾਂ ਦਾ ਜਿਹੜਾ ਪਿੰਡ ਸੀ ਉਹਨਾਂ ਦੇ ਪਿੰਡ ਜਾ ਕੇ ਇਹ ਕੀ ਨਾਂ ਸੀ ਉਹਦਾ ਬਾਊ ਕੁਹਾਲ ਉਹ ਲਾਗੇ ਪਿੰਡ ਨੇ। ਅੱਛਾ ਉਹਦਾ ਘੇਰਾ ਪਾ ਲਿਆ। ਹਾਂਜੀ ਘੇਰਾ ਪਾ ਲਿਆ ਮੁਸਲਮਾਨਾਂ ਮਿਲਟਰੀ ਨੇ। ਹਾਂ ਹਾਂ ਉਹਨਾਂ ਫਿਰ ਮਾਰੇ ਨਾ। ਅੱਛਾ ਜਿੰਨੇ ਉਹਨਾਂ ਕੋਲ ਮੋਬਾਈਲ ਮਾਰ ਗਏ। ਅੱਛਾ ਅੱਛਾ ਮੈਂ ਵੀ ਛੋਟਾ ਜਿਹਾ ਸੀ ਮੈਂ ਵੀ ਨਾ ਮੈਂ ਲੁੱਟ ਮਾਰ ਕਰਕੇ ਲਿਆਉਣਾ। ਅੱਛਾ ਤੁਸੀਂ ਫੌਜ ਦੇ ਮਗਰ ਤੁਸੀਂ ਵੀ ਗਏ? ਨਹੀਂ ਅਸੀਂ ਮਾਰ ਲਾ ਕੇ ਚਲੇ ਗਏ। ਅੱਛਾ ਚਲੇ ਗਏ ਮਾਰ ਜਾਂਦੇ ਹਾਂ। ਮੈਂ ਉੱਥੇ ਗਿਆ ਵਾ 1-2 ਦਿਨ ਭੱਜਿਆ ਸਾਨੂੰ ਕੀ ਪਤਾ ਵੀ ਕੀ ਸ਼ਹਿਰ ਹੁੰਦੀ ਹੈ। ਬੁੱਲੇ ਭੱਜਦੇ ਹਾਂ ਫੋਲੇ ਗਏ ਉਹ ਨਹੀਂ ਵੇਖੀਏ ਉਹ ਮੈਂ ਕਹਿੰਦਾ ਕੋ ਕਿਰਪਾਨ ਜਿਹਾ ਲੱਭਾ ਇਹ ਕਹਿੰਦਾ ਕੋ ਟੱਬੂਆ ਜਿਹਾ ਲੱਭਾ ਉਹ ਕਹਿੰਦੇ ਕਿੱਥੇ ਗਿਆ ਉਹਦੇ ਬੁੱਢੀ ਮੋਈ ਪਈ ਉੱਤੇ ਏਦਾਂ ਕੋ ਬੱਚਾ ਨਾ ਉਹ ਰੋਵੇ ਪਿਆ। ਉਹ ਇੱਕ ਮੁਸਲਮਾਨ ਦਾ ਯਾਰ ਲੈ ਚੱਲੇ ਇਹਦਾ ਕਿਹੜਾ ਗੁਨਾਹ ਹੈ। ਦੂਜੇ ਦਾ ਛੱਡੋ ਭੈਣ ਜੇ ਮਾਰ ਛੁਰੀ ਉਹਨੇ ਮਾਰੀ ਬਰਛੀ ਤੇ ਟੋਂਗ ਦਿੱਤਾ ਮਾਰ ਤਾ ਉਹਨੇ ਵੀ। ਬਸ ਉੱਥੇ ਹਾਲਾਤ ਇਹ ਹੋਇਆ ਸੀ ਮੈਨੂੰ ਤਾਂ ਫਿਰ ਵੇਖ ਕੇ ਨਾ ਮੁੜਦੇ ਵੇਖ ਕੇ ਮੇਰਾ ਦਿਲ ਚੱਲ ਪਿਆ। ਮੈਂ ਤਾਂ ਵਾਪਸ ਫੇਰ ਹੀ ਜਾ ਕੇ ਯਾਰਪੁਰੇ ਨੂੰ ਪੈ ਜਾਣਾ। ਹਾਂ ਉੱਥੇ ਮੁੜ ਕੇ ਉਹਨਾਂ ਕਰੇ ਕਰੋੜੀਆਂ ਸਾਨੂੰ ਮਾਰ ਛੱਡਣਾ ਇਹਨਾਂ ਕੋਲ ਬੰਬ ਨੇ। ਉਹ ਹਿੰਦੂ ਸੀ ਜ਼ਿਆਦਾ ਬਾਊ ਕੁਹਾਲ ਜੀ ਸਿੱਖ ਸੀ? ਸਾਰੇ ਹਿੰਦੂ ਸਿੱਖ ਸਾਰੇ ਰਲੇ ਮਿਲੇ ਸੀ। ਹਾਂਜੀ ਠੀਕ ਹੈ। ਹਾਂ ਅੱਛਾ ਤਾਂ ਦੋ ਪਿੰਡ ਸਨ ਲਾਗੇ। ਅੱਛਾ ਬਾਊ ਕੁਹਾਲ ਤੇ ਦੂਸਰਾ ਮੁਸਰ ਬਾਊ ਕੁਹਾਲ ਜੋ ਕਹਿੰਦੇ ਯਾਰਪੁਰਾ ਸੀ ਮੁਸਲਮਾਨ ਵਾਲਾ। ਅੱਛਾ ਯਾਰਪੁਰਾ ਦਰਿਆ ਤੋਂ ਇੱਕ ਪਾਸੇ ਸੀ ਤੇ ਬਾਊ ਕੁਹਾਲ ਦੂਜੇ ਪਾਸੇ ਸੀ ਕਿ ਨਹੀਂ ਇਕੱਠੇ ਹੀ ਸਨ। ਉਹ ਦੋਨੇ ਪਾਸੇ ਸੀ। ਬਾਊ ਕੁਹਾਲ ਆਏ ਤੇ ਨਾ ਯਾਰਪੁਰਾ ਆਏ ਤੇ ਬਾਊ ਕੁਹਾਲ ਜਿਵੇਂ ਛੱਡ ਗਏ ਨਹੀਂ। ਤੁਹਾਡਾ ਪਿੰਡ ਦਰਿਆ ਤੋਂ ਦੂਜੇ ਪਾਸੇ? ਸਾਡਾ ਲਾਹੌਰ ਵਾਲੇ ਪਾਸੇ ਚੜ੍ਹਦੇ ਪਾਸੇ। ਤੇ 2 ਵਾਰੀ ਲੜਾਈ ਹੋਈ ਫਿਰ ਤਾਂਦਲੇ? ਹਾਂਜੀ 2 ਵਾਰੀ। ਤੇ ਕਿੰਨੇ ਕੁ ਲੋਕ ਅੰਦਾਜ਼ਾ ਵੀ ਮਾਰੇ? ਇਹ ਹੁਣ ਕੋਈ ਪਤਾ ਨਹੀਂ ਕਿੰਨੇ ਕੁ ਸੈਂਕੜੇ ਮਰ ਗਏ ਸਨ। ਅੱਛਾ ਮੁਸਲਮਾਨ ਆਉਂਦੇ ਸਨ ਰੇਲ ਗੱਡੀ ਤੇ ਉੱਤੇ ਵੀ ਤੇ ਪਾਸਿਆਂ ਤੇ ਵੀ ਲਟਕੇ। ਆ ਚੀਜ਼ ਹੈ ਵੇ ਮਾਵਾਂ ਭੁੱਖ ਮਰਦੇ ਬੱਚੇ ਛੱਡ ਕੇ ਗਈਆਂ ਜਵਾਨਾਂ ਧੀਆਂ ਕਿਸੇ ਪਾਸੇ ਗਈਆਂ 8-8 ਦਿਨ ਲੋਕ ਭੁੱਖੇ ਰਹੇ। ਤੇ ਇੱਧਰ ਤੁਹਾਡੇ ਵਾਲੇ ਪਾਸੇ ਤਾਂ ਨਹੀਂ ਕੋਈ ਰਹਿ ਗਈਆਂ ਉਹਨਾਂ ਦੀਆਂ ਕੁੜੀਆਂ ਜਿਵੇਂ ਹੁੰਦੀਆਂ ਵੀ ਵਾਪਸ ਰਹਿ ਗਈਆਂ ਕੋਈ ਐਵੇਂ ਬਾਅਦ ਚ ਇੱਥੇ ਰਹੀ ਹੋਵੇ ਹਿੰਦੂਆਂ ਸਿੱਖਾਂ ਦੀ? ਸਾਡੇ ਲੁੱਟ ਮਾਰ ਕਰਨ ਗਏ ਹਨ ਨਾ ਜਾਂ ਐਸੇ ਬਾਊ ਕੁਹਾਲ ਇਹਨਾਂ ਲਿਆਂਦੀਆਂ ਹਨ 2-3 ਕੁੜੀਆਂ ਬਾਊ ਕੁਹਾਲ ਚੋਂ। ਬਾਊ ਕੁਹਾਲ ਲਿਆਂਦੀਆਂ ਉਹ ਫਿਰ ਰੱਖ ਲਈਆਂ ਇਹਨਾਂ ਨੇ ਘਰਾਂ ਚ? ਨਹੀਂ ਥੋੜੇ ਦਿਨ ਰਹੀਆਂ। ਅੱਛਾ ਫਿਰ ਉਸ ਤੋਂ ਬਾਅਦ ਕੋਈ ਕੀ ਬਣਿਆ ਫਿਰ? ਮੈਂ ਤਾਂ ਫਿਰ ਵਾਪਸ ਆ ਗਿਆ। ਤੁਸੀਂ ਆ ਗਏ? ਤੁਹਾਡੇ ਆਪਣੇ ਬੰਦਿਆਂ ਚੋਂ ਵੀ ਕਿਸੇ ਨੇ ਮਾਰੇ ਉਹਨਾਂ ਨੂੰ? ਹਾਂ ਸਾਡੇ ਬੰਦਿਆਂ ਨੇ ਲੁੱਖਾਂ ਦੇ ਜਿਹੜੇ ਮਾਰੇ ਹਮ ਦੁਕਾਨਾਂ। ਕਿਹੜੀ ਜਗ੍ਹਾ ਹੈ ਉੱਥੇ? ਉਸੇ ਪਿੰਡ ਹੀ? ਉਸੇ ਪਿੰਡ ਹੀ ਬਾਊ ਕੁਹਾਲ। ਅੱਛਾ ਬੰਦੂਕਾਂ ਹੈ ਸੀ ਤੁਹਾਡੇ ਪਿੰਡ ਵਾਲਿਆਂ? 1-2 ਹੀ ਹਾਂ। ਅੱਛਾ ਉਹ ਮੇਰਾ ਭਰਾ ਹੈ ਚਾਚੇ ਦਾ ਪੁੱਤਰ। ਅੱਛਾ ਉਹਨੇ ਫਿਰ ਮਾਰਿਆ ਤੇ ਪੁੱਲ ਤੇ ਚੜੇ ਹਾਂ। ਉਹਨੇ 2-3 ਮਾਰੇ। ਤੁਹਾਡੇ ਪਿੰਡ ਵਾਲੇ ਜਿਹੜੇ ਖੱਤਰੀ ਸੀ ਦੁਕਾਨ ਵਾਲੇ ਜਾਂ ਦੂਸਰੇ ਉਹ ਬਚ ਗਏ ਸੀ? ਉਹ ਤਾਂ ਬਚ ਕੇ ਟੁਰ ਗਏ ਹਨ ਸਾਰੇ। ਉਹ ਪਹਿਲੇ ਵੀ ਸਾਰੇ ਹੀ। ਚਲੋ ਜਿਹੜੇ ਬਚ ਗਏ ਬਾਹਰ ਵਾਲੇ। ਇਨਸਾਨ ਨੂੰ ਮਾਰਨਾ ਬਹੁਤ ਮਾੜੀ ਗੱਲ ਹੈ ਇਨਸਾਨ ਨੂੰ। ਕੋਈ ਭਾਵੇਂ ਕੋਈ ਮਾਰੇ ਹਿੰਦੂ ਮਾਰੇ ਮੁਸਲਮਾਨ ਮਾਰੇ। ਬਹੁਤ
ਚਿੱਤਰ ਮਿਲਿਆ ਸੀ ਨਾ ਬਾਉਕਾਲ ਹਾਂ ਉੱਥੇ ਤੇ ਮੈਂ ਦੁਨੀਆ ਵੇਖੀ ਮੋਏ ਪਿਆ ਟਿੱਗ ਲੱਗੇ ਪਿਆ ਉੱਥੇ 3-4 ਪਿੰਡ ਵਿੱਚ ਬੜੇ ਆਣ ਕੇ ਅੱਛਾ ਹੋਰ ਉਹ ਵੀ ਮਾਰੇ ਗਏ ਉਹ ਵਿੱਚ ਹੀ ਮਾਰੇ ਗਏ ਓਏ ਹੋਏ ਹੋਏ ਹੋਏ। ਉਹ ਸਾਰੇ ਉਹਨੂੰ ਭਜੀਆਂ ਦੇ ਲੋਕ ਹਾਂ ਹਾਂ ਉਹ ਬਾਉਕਾਲ ਆਣ ਕੇ ਨਾ ਉਹਨਾਂ ਵੀ ਪਨਾਹ ਲਈ ਹਾਂ ਹਾਂ ਉੱਥੇ ਆ ਗਏ ਤੇ ਤੁਸੀਂ ਦੱਸਿਓ ਚਾਚਾ ਜੀ ਸਾਬਰ ਸਾਹਿਬ ਕਿ ਇਹ ਤਾਂਦਲੇ ਮੰਡੀ 'ਚ ਕੀ ਬਣਿਆ ਤਾਂਦਲੇ ਮੰਡੀ ਕੀ ਹੋਇਆ ਉਹ ਸਾਰੇ ਤਿੰਨਾਂ ਚੌਥ ਪਿੰਡਾਂ ਦੇ ਸਿੱਖ ਜਾ ਕੇ ਤੇ ਉੱਥੇ ਜਮ੍ਹਾਂ ਹੋਏ ਸਨ ਮੰਦਿਰ 'ਚ ਮੰਦਿਰ ਤਾਂਦਲੇ ਹਾਂਜੀ ਫਿਰ ਅੱਗ ਲਾਤੀ ਮੰਦਿਰ ਨੂੰ ਬੰਦੇ ਮਾਰੇ ਵੀ ਬੜੇ ਅੱਛਾ ਇਹ ਤੁਹਾਡੇ ਪਿੰਡ ਦੇ ਬੰਦੇ ਵੀ ਗਏ ਸੀ ਹਾਂ ਤੇ ਗਏ ਸੀਗੇ ਸਾਰੇ ਸਾਰੇ ਉੱਥੇ ਗਏ ਸੀ ਤਾਂਦਲੇ ਪਹੁੰਚੇ ਪਿੱਛੇ ਹਾਂਜੀ ਇਹ ਉਹ ਐਲਾਨ ਹੋਇਆ ਮੇਰਾ ਖਿਆਲ 3 ਵਜੇ ਐਲਾਨ ਹੋਇਆ ਸੀ ਅੱਛਾ ਬੰਦੇ ਫਿਰ ਐਵੇਂ ਛੁੱਟ ਕੇ ਗਏ ਨੇ ਅੱਛਾ। ਬੰਦੇ ਜਾ ਕੇ ਬੈਠੇ ਸਨ ਸਾਡੇ ਕੋਲ ਤੇ ਐਲਾਨ ਕਿਸ ਸ਼ਾਹ ਦਾ ਹੋਇਆ 3 ਵਜੇ ਦਿਨ ਦੇ ਅੱਛਾ ਸਵੇਰ ਆ ਪਿਛਲੇ ਟਾਈਮ ਹਾਂ ਹਾਂ ਬਸ ਕਤਲਾਮ ਹੋਈ ਉਹਨਾਂ ਦੀ ਨਹੀਂ ਕਾਫੀ ਸਾਰੇ ਐਲਾਨ ਇੱਥੇ ਮਸਜਿਦਾਂ 'ਚ ਹੋਇਆ ਹਾਂ ਮਸੀਤੇ ਐਲਾਨ ਹੋਇਆ ਹਾਂਜੀ ਇਹ ਤੁਹਾਡੇ ਤੇ ਜਿੱਦਾਂ ਇਹ ਦੱਸਦੇ ਆ ਇੱਥੇ ਜਿਹੜਾ ਪਿੰਡ ਸੀ ਇਹਨਾਂ ਦਾ ਕਰੋਲ ਲਾਹੌਰ ਵਾਲਾ ਤੇ ਬਾਊਗਵਾਲ ਜਿਹੜਾ ਸੀ ਉਹ ਬੰਦੇ ਆ ਕੇ ਮਾਰ ਕੇ ਗਏ ਸੀ ਮੁਸਲਮਾਨਾਂ ਨੂੰ ਤੇ ਤੁਹਾਡੇ ਆਲੇ ਦੁਆਲੇ ਤੇ ਇਦਾਂ ਦਾ ਵਾਕਿਆ ਨਹੀਂ ਹੋਇਆ ਫਿਰ ਉੱਥੇ ਤਾਂਦਲੇ ਕਿਉਂ ਮਾਰਨ ਗਏ ਸਾਡੇ ਆਲੇ ਦੁਆਲੇ ਉਹਨਾਂ ਕੋਲ ਕੋਈ ਜ਼ਰੂਰਤ ਨਹੀਂ ਪਈ ਸਾਡੇ ਸਾਰੇ ਮੁਸਲਮਾਨਾਂ ਦੇ ਪਿੰਡ ਸਨ 4 ਚਫੇਰੇ ਤੁਹਾਡੇ ਕਿੰਨੇ ਇੱਥੇ ਪਿੰਡ ਸੀ ਰਾਈਆਂ ਦੇ 7 ਪਿੰਡ ਕਿਹੜੇ ਕਿਹੜਾ ਸੀ ਭਲਾ ਤੁਸੀਂ ਦੱਸੇ ਅੱਗੇ ਕਰੌਲ ਹਾਂ ਨੂਰਪੁਰ ਹਾਂ ਪੜਥ ਭੜਥਾਂ ਜਿਹਨੂੰ ਕਹਿੰਦੇ ਮਾੜੀ ਟਾਰੀ ਹਾਂ ਫੈਜ਼ਪੁਰ ਹਾਂ ਨੂਰਪੁਰ ਹਾਂ ਮਾਲਮ ਹਾਂ ਹਾਂ ਫਤਿਹਰਿਆਣ ਹਾਂ ਹਾਂ ਫਤਿਹਰਿਆਣ ਇਹ ਸਾਡੇ ਇਹ ਸੱਤੇ- ਸਾਰੇ ਲਾਹੌਰ ਵਾਲੇ ਪਿੰਡ ਜਿਹੜੇ ਆ ਉਹਨਾਂ ਦੇ ਨਾਵਾਂ ਦੇ ਉੱਤੇ ਇੱਥੇ ਨਾ ਹਾਂ, ਪਿੰਡ ਉਹਨਾਂ ਦੇ ਬਣੇ ਨਾਵਾਂ ਦੇ। ਜਦੋਂ ਇਹ 12 ਪਿਛਲੇ ਪਿੰਡਾਂ ਦੇ ਨਾਂ ਨੇ ਇੱਥੇ ਇਹ ਜਦੋਂ ਦੁੱਲੇ ਦੀ ਬਾਰ ਆਬਾਦ ਹੋਈ ਸਮੁੰਦਰੀ ਲਾਗੇ ਹਾਂਜੀ ਅੱਛਾ ਫਿਰ ਤੁਹਾਡੇ ਆਪਣੇ ਚੋਂ ਵੀ ਕੋਈ ਗਿਆ ਤੁਹਾਡੇ ਵਾਲਦ ਸਾਹਿਬ ਜਾਂ ਭਾਈ ਵੀ ਗਿਆ ਕੋਈ ਉੱਥੇ ਤਾਂਦਲੇ ਸਿਰਫ ਭਾਈ ਗਿਆ ਵਾਲਦ ਤੇ ਵਲੀ ਅੱਲਾ ਸੀ ਉਹ ਜਾਣਾ ਵਾਲਾ ਸੀ ਗਏ ਉਹਨੇ ਮਨਾ ਨਹੀਂ ਕੀਤਾ ਵੀ ਤੁਸੀਂ ਨਾ ਜਾਓ ਬੰਦੇ ਮਾਰਨ ਉੱਥੇ ਨਹੀਂ ਜੀ ਦੁਸ਼ਮਣ ਨੂੰ ਮਾਰਨਾ ਫਰਜ਼ ਹੈ ਅੱਛਾ ਤੇ ਦੁਸ਼ਮਣ ਉਹਨਾਂ ਨੇ ਵਾਅਦਾ ਤੇ ਕੋਈ ਨਹੀਂ ਸੀ ਕੀਤਾ ਇੱਥੇ ਮੈਂ ਤਾਂ ਵਾਦਾ ਨਹੀਂ ਸੀ ਕੀਤਾ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਅੱਜ ਤੱਕ ਉਧਰ ਨੇ ਅੱਛਾ ਹਿੰਦੂ ਲੈ ਗਏ ਨੇ ਉਹ ਗੈਰ ਮਜ਼ਹਬ ਲੈ ਗਏ ਨੇ ਸਾਡੀਆਂ ਉਧਰ ਨੇ ਮੁਸਲਮਾਨਾਂ ਦੀਆਂ ਅਜੇ ਤੱਕ ਇਹ ਵੀ ਦੱਸਣਾ ਪਿਆ ਹਾਂ ਉਹ ਲੈ ਗਏ ਉਹਨਾਂ ਦਾ ਕੋਈ ਪਤਾ ਲੱਗਾ ਜੀ ਵੀ ਉਹ ਜਿਹੜੀਆਂ ਲੈ ਗਏ ਸੀਗੇ ਉੱਥੋਂ ਨਹੀਂ ਪਤਾ ਕਿਹਦੇ ਨੂੰ ਲੱਗਣਾ ਯਾਰੂ ਕੀ ਨਾਂ ਸੀ ਪਿੰਡ ਦਾ ਯਾਰਪੁਰ ਯਾਰਪੁਰੇ ਚੋਂ ਉਹਨਾਂ ਚੋਂ ਕਿਸੇ ਦਾ ਪਤਾ ਲੱਗਾ ਵੀ ਉਹ ਵਾਪਸ ਲੈ ਲਈਆਂ ਸੀਆਂ ਜਾਂ ਉਹ ਰਹਿ ਗਈਆਂ ਕੋਈ ਨਹੀਂ ਉਧਰ ਹੀ ਉਹਨੇ ਤੇ ਮਰ ਗਏ ਸਾਰੇ ਨਾਲ ਮਾਰ ਛੜਿਆ ਮਾਸ਼ ਉਹ ਨਾਂ ਯਾਦ ਹੈ ਕੋਈ ਜਿਹੜੀਆਂ ਕੁੜੀਆਂ ਲੈ ਕੇ ਗਏ ਉਹਨਾਂ ਚੋਂ ਕਿਸੇ ਦਾ ਸੁਣਿਆ ਹੋਵੇ ਐਵੇਂ ਕਦੀ ਨਹੀਂ ਯਾਰ ਅੱਛਾ ਯਾਰਪੁਰਾ ਪਿੰਡ ਹੋਰ ਸੀ ਨਾ ਹਾਂ ਹਾਂ ਉਹ ਕਿਹਨਾਂ ਦਾ ਪਿੰਡ ਸੀ ਪਿੰਡੋਂ ਰਾਈਆਂ ਦੇ ਰਾਈਆਂ ਦਾ ਹੀ ਸੀ ਉਹ ਵੀ ਅੱਛਾ ਅੱਛਾ ਫਿਰ ਇਹ ਤਾਂਦਲੇ ਕਿੰਨੇ ਕੁ ਲੋਕ ਮਾਰੇ ਗਏ ਤੁਹਾਨੂੰ ਸੁਣਿਆ ਇਹ 2 ਵਾਰੀ ਤਾਂ ਲੜਾਈ ਲੱਗੀ ਹੈ ਅੱਛਾ ਸਮਝ ਆਈ ਨਾ ਹਾਂ ਫਿਰ ਇਹਨਾਂ ਦਾ ਬ੍ਰਿਗੇਡੀਅਰ ਆਇਆ ਅੱਛਾ ਇਹ ਫਿਰ ਇਹਨੂੰ ਸਾਰਿਆਂ ਨੂੰ ਗੱਡੀਆਂ 'ਚ ਬਹਾ ਕੇ ਲੈ ਕੇ ਗਏ ਨੇ ਹਾਂ ਜਿਹੜੇ ਬਚ ਗਏ ਉਹਨਾਂ ਨੂੰ ਲੈ ਗਏ ਹਾਂਜੀ ਇਹ ਤਾਂ ਅਗਲਾ ਖਾਲੀ ਕੀਤਾ ਨੇ ਹਾਂ ਉਹ ਬੰਗਲਾ ਹੈ ਬੰਗਲੇ ਤੋਂ ਨਾਲ ਇਸੇ ਤਰ੍ਹਾਂ ਸਿੰਗਲ ਸੜਕ ਜਾਂਦੀ ਸੀ ਪੱਕੀ ਅੱਛਾ ਇੱਕ ਅਹਿਲ ਹਦੀਸ ਸੀ ਇਬਰਾਹਿਮ ਅਰਾਰੀਆ ਸੁਨਿਆਰਾ ਅੱਛਾ ਉਹਨੇ ਇੱਕ ਦਸਤੀ ਬੰਬ ਬਣਾਇਆ ਅੱਛਾ ਉਹ ਕਿੱਕਰ ਦੇ ਚੱਡੇ 'ਚ ਰੱਖਿਆ ਅੱਛਾ ਉਹਨੂੰ ਫਿਰ ਤੋੜਾ ਲਾਇਆ ਅੱਛਾ ਜਿਸ ਵੇਲੇ ਉਹ ਜਿਹੜਾ ਬਹੁਤਾ ਅਮੀਰ ਸੀ ਸਿੱਖ ਉਹ ਹੀ ਬ੍ਰਿਗੇਡੀਅਰ ਦੇ ਨਾਲ ਆਇਆ ਸੀ ਹਾਂ ਤੇ ਬ੍ਰਿਗੇਡੀਅਰ ਅੱਗੇ ਆਇਆ ਉਹਨੇ ਉਹ ਦੂਰੋਂ ਵੇਂਦਾ ਸੀ ਵੀ ਉਹ ਆਇਆ ਤੇ ਉਹਨੇ ਖਿੱਚ ਦਿੱਤਾ ਉਹ ਉੱਥੇ ਹੀ ਤਬਾਹ ਹੋ ਗਿਆ ਹਾਂ 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 ਉਹ ਸਾਡਾ ਵੀ ਇਦਾਂ ਹੀ ਹੋਇਆ ਆ ਹਾਂ ਜਿੱਦੇ ਉਹ ਇਹ- ਆਏ ਨਾ ਬੇੜੀ ਤੇ ਹਾਂ ਬੇੜੀ ਵਾਲੇ ਆਏ ਬੇੜੀ ਤੇ ਜਿਸ ਵੇਲੇ ਆਇਆ ਹਿੰਦੂ ਹਾਂ ਮਾਰਨ ਵਾਸਤੇ ਕਰੋਲ ਨੂੰ ਉਹ ਬਾਊਗਵਾਲ ਤੋਂ ਆਹੋ ਹੂੰ ਤੇ ਉਹ ਇੱਥੇ ਸਾਡਾ ਹੀ ਗੁੰਗਾ ਇੱਕ ਗੁੰਗਾ ਉਹਨੇ ਗੁੰਗਾ ਸੀ ਹੂੰ। ਮਿਸਤਰੀ ਹੂੰ ਉਹਨੇ ਵੀ ਬੰਬ ਬਣਾਇਆ ਸੀ ਹਾਂ ਅੱਛਾ। ਗੁੰਗਾ ਬੜਾ ਸੀ ਉਹਨੇ ਰੇਲ ਗੱਡੀ ਬਣਾਤੀ ਸੀ ਲੱਕੜ ਦੀ ਅੱਛਾ ਉਹਨੇ ਵੀ ਬੰਬ ਬਣਾਇਆ ਸੀ ਅੱਛਾ ਜਿਸ ਵੇਲੇ ਉਹ ਉੱਥੇ ਆਇਆ ਨਾ ਆਪਣਾ ਦਰਿਆ ਦੇ ਕੰਢੇ ਤੇ ਹਾਂ। ਬੇੜੀ ਦੇ ਹਾਂ ਤੇ ਉਹਨੇ ਉਹ ਚਲਾ ਦਿੱਤਾ ਬੰਬ ਚਲਾਤਾ ਹਾਂ ਬੰਬ ਚਲਾਤਾ ਉਹ ਡਰੇ ਤਾਂ ਹੀ ਸਾਨੂੰ ਆਣ ਕੇ ਲੈ ਗਿਆ ਫਿਰ ਉਹ ਹਿੰਦੂਆਂ ਦੇ ਲੈ ਗਏ। ਚਲੇ ਗਈਆਂ ਹਾਂ ਚਲ ਜੀ ਕਹਿੰਦੇ ਵੀ ਕੁਝ ਕੁੜੀਆਂ ਜਿਹੜੀਆਂ ਸੀ ਨਾ ਜਦੋਂ ਇੱਥੇ ਰੱਖ ਲੈਂਦੇ ਸੀ ਜਾਂ ਉਧਰ ਰਹਿ ਜਾਂਦੀਆਂ ਸੀ ਹਿੰਦੁਸਤਾਨ 'ਚ ਬੱਚੇ ਹੋ ਜਾਂਦੇ ਸੀ ਫਿਰ ਆਉਂਦੀਆਂ ਨਹੀਂ ਸੀ ਵਿਚਾਰੀਆਂ ਨਮੋਸ਼ੀ ਤੋਂ ਨਾ ਵੀ ਹੁਣ ਅਸੀਂ ਕੀ ਕਰਨਾ ਜਾ ਕੇ ਹਾਂ ਇਦਾਂ ਦੇ ਵਾਕਿਆਤ ਬੜੇ ਮੈਂ ਤੈਨੂੰ ਦੱਸਾਂ ਮੇਰੇ ਯਾਰ ਪਰ ਜੋ ਕੋਲ ਕਿੰਨੀਆਂ ਕੁੜੀਆਂ ਗਏ ਹਨ
ਉਹ ਬੜੇ ਖਤ ਪਾਉਂਦੀ ਰਹੀਆਂ ਹਨ। ਅੱਛਾ ਉਧਰ ਖਤ ਪਾਉਂਦੀਆਂ ਰਹੀਆਂ। ਖਤ ਪਾਉਂਦੀ ਇਹਨਾਂ ਨੂੰ ਆਪਣੇ ਘਰ ਵਾਲਿਆਂ ਨੂੰ। ਅੱਛਾ ਘਰ ਵਾਲੇ ਵਿਚਾਰੇ ਸਾਰੇ ਮਾਰੇ ਗਏ ਸਨ। ਕੌਣ ਜਾ ਕੇ ਲਿਆਉਂਦਾ? ਇਹ ਜਿਹੜੇ ਨਹੀਂ ਜਿਹੜੀਆਂ ਉਧਰ ਰਹਿ ਗਈਆਂ ਸੀ ਉਹਨਾਂ ਦੀ ਗੱਲ ਕਰਦੇ ਜਿਹੜੀਆਂ ਮੁਸਲਮਾਨਾਂ ਨੇ ਲੈ ਕੇ ਗਏ। ਮੁਸਲਮਾਨਾਂ ਨੇ ਲੈ ਗਏ। ਅੱਛਾ ਉਹ ਖਤ ਪਾਉਂਦੀਆਂ ਸੀ ਉਧਰ। ਹਾਂ ਖਤ ਪਾਉਂਦੀਆਂ ਹਨ, ਸਾਨੂੰ ਲੈ ਜਾਓ। ਅੱਛਾ ਅੱਛਾ ਹਾਂਜੀ ਉਹ ਖਤ ਆਉਂਦੇ ਸੀ। ਖਤ ਆਉਂਦੇ ਕੋਈ ਲੈ ਗਿਆ ਨਹੀਂ ਉਹਨਾਂ ਨੂੰ। ਬੰਦੇ ਕਤਲ ਹੋ ਗਏ ਤੇ ਬੰਦੇ ਸਾਰੇ ਕਤਲ ਹੋ ਗਏ ਉਹਨਾਂ ਦੇ। ਤੇ ਜਿਹੜੀਆਂ ਇਹਨਾਂ ਦੀਆਂ ਯਾਰੂ ਘਾਲ ਆਪਣੇ ਬਾਹੂ ਘਾਲ ਵਾਲਿਆਂ ਦੀਆਂ ਇੱਥੇ ਸੀ ਉਹ ਵੀ ਤੇ ਪਿੱਛੇ ਇਤਲਾਹ ਕਰਦੀਆਂ ਹੋਣੀਆਂ ਵੀ ਸਾਨੂੰ ਵੀ ਕੋਈ ਲੈ ਜਾਏ ਆ ਕੇ। ਆਹੋ ਕੋਈ ਕਰਦੀਆਂ ਹੋਣੀਆਂ। ਕਈ ਸਾਲ ਰਹੀਆਂ ਜੀ ਉਹ। ਫਿਰ ਕਈ ਸਾਲ ਬਾਅਦ ਸਾਲ ਬਾਅਦ ਨਹੀਂ, ਉਹ 6 ਮਹੀਨੇ ਰਹੀਆਂ। ਅੱਛਾ ਉਹ ਕਿਹਦੇ ਰਹੀਆਂ ਸੀ? ਕੁਝ ਅੰਦਾਜ਼ਾ ਕਿਹੜੇ ਕਿਹਦੇ ਰਹੀਆਂ? ਕਰੋਲ ਚ ਰਹੀਆਂ? ਕਰੋਲ ਚ ਰਹੀਆਂ ਹਨ ਕਿ ਹੁਣ ਕੀ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਕੋਲ। ਨਹੀਂ ਕੋਈ ਹੋਣਾ ਤੇ ਸੁਣਿਆ ਤੇ ਹੋਣਾ ਵੀ ਫਲਾਂ ਦੇ ਘਰ ਹੈ ਸੀ। ਅੱਛਾ ਹਾਂ 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 ਮਤਲਬ ਇਹ ਨਹੀਂ ਪਤਾ ਵੀ ਕਿਹਨਾਂ ਦੇ ਰਹੀਆਂ। ਬੜਾ ਔਖਾ ਵਕਤ ਸੀ। ਵੇਖੀ ਹੈਗੀ ਸੀ ਮੈਂ, ਪਰ ਇਹਨਾਂ ਦੇ ਘਰ ਸੀ ਕਿ ਯਾਰ ਆਪਣਾ ਜਿਹਨੂੰ ਸੀ ਨਹੀਂ ਹੈਗਾ ਮਾਈਕਿਆਂ ਦਾ। ਇਹਨਾਂ ਦੇ ਘਰ ਇੱਕ ਵੇਖੀ ਸੀ। ਅੱਛਾ ਜਿਹਨੂੰ ਮਾਈਕਿਆਂ ਦੇ ਘਰ। ਜਵਾਨ ਸੀਗੀਆਂ ਜਾਂ ਵਿਆਹੀਆਂ ਸੀ? ਕੋਈ ਜਵਾਨ ਸਨ। ਇਹ ਦੇਖੀ ਵੀ ਖੜ ਮੈਂ ਜ਼ਖਮੀ ਥੋੜੀ ਜਿਹੀ। ਜ਼ਖਮੀ ਵੀ ਹੋਈ ਸੀ? ਜ਼ਖਮੀ ਵੀ ਹੋਈ। ਹਾਂ ਹਾਂ ਅੱਛਾ ਫਿਰ ਚਲੇ ਗਈਆਂ ਵਾਪਸ? ਚਲੇ ਗਈਆਂ। ਚਲੋ ਅੱਲਾ ਕਰੇ ਜੀ ਆਪਣੇ ਖਾਨਦਾਨ ਨਾਲ ਮਿਲ ਗਈਆਂ ਹੋਣ। ਬੁਰਾ ਵਕਤ ਸੀ ਪਰ ਉਹ ਦੇਖ ਲਓ ਵੀ ਅਗਲੀਆਂ ਨੂੰ ਮਾਂ ਪਿਓ ਦੀ ਤਾਂਘ ਹੋਣੀ ਹੈ ਜਾਂ ਜਿਹੜਾ ਖਾਨਦਾਨ ਹੋਣਾ ਉਹਦੀ ਤਾਂਘ ਹੋਣੀ ਹੈ। ਹਾਂਜੀ ਬਿਲਕੁਲ ਔਖਾ ਵਕਤ। ਹੁਣ ਜਦੋਂ ਦੇਖੋ ਮੇਰੀ ਗੱਲ ਸੁਣੋ, ਗੁੱਸਾ ਨਾ ਮਹਿਸੂਸ ਕਰਨਾ। ਹਾਂ ਹਾਂ ਤੂੰ ਮੇਰਾ ਮਤਲਬ ਹਰ ਜਗ੍ਹਾ ਫਿਰਿਆ ਹੈ। ਹਾਂ ਹਾਂ ਜੇ ਅੱਗੇ ਜਿਹੜਾ ਗਰੀਬ ਘਰ ਸੀ ਉਹਨੂੰ ਰਿਸ਼ਤਾ ਨਹੀਂ ਸੀ ਮਿਲਦਾ। ਹਾਂ 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 ਐਵੇਂ ਅੱਜ ਗਰੀਬਾਂ ਦੇ ਘਰ ਵੀ ਧੱਕੇ ਨਾਲ ਰਿਸ਼ਤੇ ਵੜਦੇ ਨੇ। ਹਾਂ ਮੁੰਡੇ ਬੱਚੇ ਬੱਚੀਆਂ ਪੜ ਗਏ ਜੀ ਹੁਣ ਲੋਕ ਪੜ੍ਹਾਈ ਨੂੰ ਵੀ ਦਿੰਦੇ। ਹੁਣ ਪਤਾ ਕੀ ਹੈ ਮੇਰੀ ਗੱਲ ਸੁਣ ਸਾਕ, ਹੁਣ ਬੱਚੀਆਂ ਜ਼ਿਆਦਾ ਪੜੀਆਂ ਤੇ ਬੱਚੇ ਥੋੜੇ ਪੜੇ। ਇਹਨਾਂ ਨੂੰ ਪਸੰਦ ਨਹੀਂ ਆ ਰਹੇ। ਸਹੀ ਗੱਲ ਹੈ। ਮੈਂ ਮਜ਼ਾਕ ਨਹੀਂ ਕਰ ਰਿਹਾ। ਗੱਲ ਇਹ ਵੀ ਇਹ ਧੀਆਂ ਦੀ ਪੈਦਾਵਾਰ ਬਹੁਤੀ ਹੁਣ ਹੋ ਗਈ। ਬਹੁਤੀ। ਅੱਛਾ ਹਾਂਜੀ ਅੱਛਾ ਹੁਣ ਮੈਨੂੰ ਯਾਦ। ਅੱਛਾ ਇੱਕ ਗੱਲ ਤੇ ਦੱਸੋ, ਚਲੋ ਹੁਣ ਜਾਂਦੇ ਆ ਦੋ ਪੁੱਛ ਇਹ ਦੱਸੋ ਸਰਕਾਰ ਵੀ ਹੁਣ ਇੰਨਾ ਚਿਰ ਹੋ ਗਿਆ 70 ਸਾਲ ਹੋ ਗਏ, ਹੁਣ ਕੀ ਸੋਚਦੇ ਹੋ ਵੀ ਇਹ ਜਿਹੜਾ ਕੁਛ ਹੋਇਆ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ? ਇਹ ਬੰਦਿਆਂ ਨੇ ਬੰਦਿਆਂ ਨੂੰ ਮਾਰਿਆ ਦੋਨੋਂ ਪਾਸੇ। ਇਹ ਤੇ ਕਾਇਦੇ ਆਜ਼ਮ ਨੇ ਬਹੁਤ ਅੱਛਾ ਕੀਤਾ ਤੇ ਦੁਨੀਆ ਵਿਗੜ ਕੇ ਤੇ ਕਤਲਾਮ ਕੀਤਾ। ਮੁਸਲਮਾਨ ਹੋ ਗਏ ਸਾਰੇ। ਮੁਸਲਮਾਨ ਬਚ ਗਏ। ਉਹ ਠੀਕ ਹੈ ਪਰ ਜਿਹੜਾ ਉਸ ਵੇਲੇ ਵੱਢ ਟੁੱਕ ਹੋਈ ਮੈਂ ਉਹਦੀ ਗੱਲ ਕਰਦਾ। ਉਹ ਤਾਂ ਫਿਰ ਵੱਢ ਟੁੱਕ ਸਾਡੇ ਮੁਸਲਮਾਨਾਂ ਦੀ ਵੀ ਹੋਈ। ਮੁਸਲਮਾਨਾਂ ਦੀ ਬਹੁਤੀ ਹੋਈ ਸੀ। ਮੁਸਲਮਾਨਾਂ ਦੀ ਬਹੁਤੀ ਹੋਈ ਹੈ, ਹਿੰਦੂਆਂ ਦੀ ਥੋੜੀ ਹੋਈ ਹੈ। ਅੱਛਾ ਬਾਰਡਰ ਦੇ ਉੱਤੇ ਸਿੱਖਾਂ ਜਥਿਆਂ ਪੈ ਕੇ ਮੁਸਲਮਾਨਾਂ ਨੂੰ ਬੇਅੰਦਾਜ਼ ਕਤਲ ਕੀਤਾ। ਅੱਛਾ ਮੁਸਲਮਾਨ ਬਹੁਤ। ਤੇ ਉਵੇਂ ਹੈ ਵੀ ਇਨਸਾਨ ਨੂੰ ਮਾਰਨਾ ਨਹੀਂ ਚਾਹੀਦਾ, ਕੋਈ ਹੋਵੇ ਭਾਵੇਂ ਮੁਸਲਮਾਨ ਹੋਵੇ ਹਿੰਦੂ ਹੋਵੇ। ਜਿਵੇਂ ਤੁਸੀਂ ਵਾਕਿਆ ਸੁਣਾਇਆ ਉਹ ਬੱਚਾ ਮਾਂ ਦੇ ਨਾਲ ਪੇਟ ਦੇ ਨਾਲ ਲੱਗਾ ਸੀ। ਹਾਂਜੀ ਉਸ ਵੇਲੇ ਮੁਸਲਮਾਨਾਂ ਦੇ ਕਈ ਬੱਚੇ ਮਾਰੇ ਉਹਨਾਂ ਨੇ, ਬੜੇ ਮਾਰੇ। ਪਰ ਜਿਹੜਾ ਬੰਦਾ ਜੀ ਉਹ ਕਹਿਣ ਵਾਲਾ ਸੀ। ਅਸਲੀ ਮੇਰੀ ਬਾਤ ਸੁਣੋ ਨਾ। ਹਾਂ ਹਾਂ ਜਿਹੜਾ ਨਹਿਰੂ ਲਾਲ ਸੀ ਨਾ, ਪੰਡਤ ਜਵਾਹਰ ਨਹਿਰੂ ਲਾਲ, ਇਹ ਮੈਂ ਤੁਹਾਨੂੰ ਦੱਸਾਂ ਸਾਡੇ ਕਾਇਦੇ ਆਜ਼ਮ ਤੇ ਪੱਲਾ ਪਾ ਦਿੱਤਾ, ਮਸ਼ਰਕੀ ਪਾਕਿਸਤਾਨ ਬਣਾ ਦਿੱਤਾ। ਉਧਰੋਂ ਕਸ਼ਮੀਰ ਦੀ ਹੱਦ ਦੇ ਦਿੱਤੀ, ਦੋ ਟੋਟੇ ਪਾਕਿਸਤਾਨ ਕੀਤਾ, ਆਪ ਕਲਰ ਲੈ ਕੇ ਬਹਿ ਗਿਆ। ਜੇ ਪਾਕਿਸਤਾਨ ਦਾ ਵੀ ਹਿੱਸਾ ਸਾਰਾ ਵੱਖਰਾ ਹੁੰਦਾ ਨਾ ਤੇ ਹਿੰਦੂ ਬੋਲ ਨਹੀਂ ਸਕ ਸਕਦੇ। ਇੰਡੀਆ ਬੋਲ ਨਹੀਂ ਸੀ ਸਕਦਾ। ਕੀ 18 ਸੂਬੇ ਨੇ ਉਹਨਾਂ ਕੋਲ, ਜ਼ਿਆਦਾ ਨੇ ਹੁਣ, ਤੇ ਤਬਾਹੀ ਲੈ ਜਾਂਦੀ। ਔਰ ਇਹ ਚੀਜ਼ ਹੈ ਵੇ ਨੁਕਸ ਹੈ ਹੀ ਪਿਆ ਹੈ। ਇਹ ਖਚਰੇ ਸਨ ਤੇ ਅੰਗਰੇਜ਼ ਵੀ ਖਚਰਾ ਸੀ। ਇਹ ਜਬ ਹਮਲਾ ਕਰਨਾ ਪਾਕਿस्तान मुसलमाना करना है, वो दो टोटे कर देता। मशरकी पाकिस्तान किधरे सुट देता, जम्मू कश्मीर किधरे सुट देता, पंजाब किधरे सुट देता। ਪੰਜਾਬ ਦਾ ਜ਼ਿਆਦਾ ਹਿੱਸਾ ਇੰਡੀਆ ਕੋਲ ਹੀ ਹੈ ਨਾ। ਹਾਂ ਨਹੀਂ ਸਾਡੇ ਕੋਲ ਬਹੁਤਾ, ਸਾਡੇ ਕੋਲ ਬਹੁਤਾ। ਚਲੋ ਜੀ ਬਹੁਤ ਸ਼ੁਕਰੀਆ ਜੀ ਦੋਨਾਂ ਭਰਾਵਾਂ ਦਾ।